ਨਾਮ ਯਾਦ ਰਹਿ ਗਏ, ਯਾਦਾਂ ਛੱਡ ਗਏ ਨੇ। ਹਾਂ ਯਾਦਾਂ ਛੱਡ ਗਏ ਨੇ, ਰਾਬਤਾ ਨਹੀਂ ਹੋ ਸਕਿਆ। ਇੰਨੇ ਉਹ ਸਿੱਖ ਅੱਛੇ ਹਨ ਤੇ ਮੈਂ ਕੁਸ਼ਤੀ ਉਹ ਮੁੰਡੇ ਨਾਲ ਕਰਦਾ ਰਿਹਾ। ਅੱਛਾ, ਹੈਂ? ਬੰਤਾ ਉਹਦੇ ਨਾਲ ਬੰਤੇ ਦੇ ਨਾਲ। ਇੱਕ ਵਾਰੀ ਕਿਸੇ ਮੈਨੂੰ ਟਾਲਿਆ, 2 ਵਾਰੀ ਮੈਂ ਵੀ ਟਾਇਆ। ਅੱਛਾ, ਹੁਣ ਜੇ ਅਗਰ ਉਹ ਜਿੰਦਾ ਹੋਇਆ, ਹਾਂ ਉਹਨੂੰ ਕਹੋਗੇ ਆ ਜਾ ਹਾਂ ਬੇਲੀਆ, ਹੁਣ 75 ਸਾਲ ਦੀ ਜਿਹੜੀ ਹੈ ਨਾ ਕਸਰਾਂ ਕੱਢ ਲਈਏ, ਹੈ ਹਾਂ ਠੀਕ। ਕੁਸ਼ਤੀ ਕਰੋਗੇ ਅੱਜ ਵੀ? ਉਹ ਸਿੱਖ ਨੇ ਉਹਨੇ ਰੇਡੀਓ ਜੋ ਆਵਾਜ਼ ਆਈ ਕਿ ਇੱਥੋਂ ਚੱਲ ਜਾਓ, ਪਾਕਿਸਤਾਨ ਬਣ ਜਾਣਾ, ਇਹ ਤੁਹਾਡਾ ਮੁਲਕ ਨਹੀਂ। ਉਹ ਸਿੱਖ ਨੇ ਗੁੱਸੇ 'ਚ ਆ ਕੇ ਉਹ ਰੇਡੀਓ ਤੋੜ ਦਿੱਤਾ। ਤੂੰ ਕੀ ਇਹ ਬਾਰ-ਬਾਰ ਸਾਨੂੰ ਸੁਣਾਉਣਾ ਹੈ? ਗੁੱਸੇ ਵੀ ਹੋਇਆ ਤੁਹਾਂ ਇਸ ਮੁੰਡੇ ਨੂੰ ਛੇੜਿਆ ਤੇ ਮਾਰਿਆ ਤੇ ਕਿਉਂ ਮਾਰਿਆ? ਹਾਲਾਂਕਿ ਮਾਰਿਆ ਵੀ ਕੋਈ ਨਹੀਂ ਸੀ, ਮੈਨੂੰ ਤਾਂ ਪਤਾ ਨਾ ਮੈਂ ਨਹੀਂ ਮਾਰਿਆ। ਉਹ ਮੈਂ ਰੋਇਆ ਜਦੋਂ ਉਹਨੇ ਲਾਇਆ ਨਾ ਚੰਗਾ ਮੋਢੇ ਤੋਂ ਫੜ ਕੇ, ਰੋ ਪਿਆ ਮੈਂ। ਅੱਛਾ, ਤੇ ਉਹਨੇ ਕਾਫੀ ਉਹਦੀ ਲਾਪਾ ਕੀਤੀ। ਇੰਨੇ ਉਹ ਸਿੱਖ ਅੱਛੇ ਹਨ, ਅੱਗੋਂ ਪਿਓ ਦੀ ਵੀ ਨਹੀਂ ਜ਼ਰੂਰਤ ਪਈ ਉਹਨੂੰ ਜਵਾਬ ਦੇਣ ਦੀ। ਕਿ ਬਰਦਾਸ਼ਤ ਹੈਗੀ ਸੀ, ਗੱਲ ਸਹਿ ਜਾਂਦੇ ਸਨ। ਉਹ ਚੋਖੀ ਬਰਦਾਸ਼ਤ ਕਰਦੇ ਹਨ, ਗੱਲ ਸਹਿ ਜਾਂਦੇ ਸੀ। ਮਾੜੇ ਨੂੰ ਮਾੜਾ ਸਮਝ ਕੇ ਕੋਈ ਚਪੇੜ ਨਹੀਂ ਹਨ ਮਾਰਦੇ। ਉਹਦੀ ਬਰਦਾਸ਼ਤ ਕਰ ਲੈਂਦੇ ਸੀ, ਉਹਦੀ ਮੰਦੀ ਵੀ ਸਹਿ ਲੈਂਦੇ ਸਨ। ਹਾਂਜੀ ਸਹਿ ਉਹਦੀ ਮਾੜੇ ਦੀ ਮੰਦੀ ਵੀ ਸਹਿ ਲੈਂਦੇ ਆ। ਲੈਂਦੇ ਵੀ ਹਾਂ ਇਕੱਠੇ ਹੀ ਰਹਿਣਾ, ਇਕੱਠਿਆਂ ਰਹਿਣਾ, ਤੇ ਇੰਨੀ ਸੀ। ਬੜੀ ਗੱਲ ਹੈ ਜੀ। ਅੱਛਾ, ਉਹਨਾਂ ਦੇ ਵਿੱਚੋਂ ਤੁਹਾਡੇ ਹੁਣ ਜਿਹੜੇ ਯਾਰ ਬੇਲੀ ਸਨ, ਹਾਂਜੀ ਉਹਨਾਂ ਦੇ ਨਾਮ ਕੋਈ ਦੱਸੋ ਹਾਂ, ਜਿਹੜੇ ਤੁਹਾਡੇ ਹਮ ਉਮਰ ਦੇ ਤੁਹਾਨੂੰ ਹਜੇ ਵੀ ਯਾਦ ਆਉਂਦੇ ਹੋ? ਆਮ ਉਮਰ ਦਾ ਤੇ ਜਿਹੜਾ ਸੀ ਨਾ ਸਾਡੇ ਨਾਲ ਹਾਂਜੀ ਜਿਹੜੇ ਡੇਰੇ ਤੇ ਅਸੀਂ ਰਹਿੰਦੇ ਸਾਂ, ਜੀ। ਉਹਨਾਂ ਦੇ ਮੁੰਡੇ ਦਾ ਨਾਮ ਸੀ ਪੰਤ ਸਿੰਘ। ਉਹ ਮੇਰਾ ਖਾਸ ਹੀ ਆਣੀ ਸੀ। ਅਸੀਂ ਇੱਕ 15 ਦਿਨਾਂ ਦੀ, ਸਾਡੇ ਪਿਓ ਦੱਸਦੇ ਹੁੰਦੇ ਹਨ ਕਿ ਇਹ ਪੰਤੇ ਦੀ ਤੇ ਤੇਰੀ 15 ਦਿਨਾਂ ਦੀ ਵਿੱਚ ਇੱਕ ਮੁੰਡਾ ਸੀ ਇਹਦਾ ਮੁਹੰਮਦੀਨ ਜੱਟ ਦਾ, ਤੀਫਾ ਨਾਂ ਦਾ। ਤੁਹਾਡੀ ਇਹ 15 ਦਿਨਾਂ ਦੇ ਵਿੱਚ ਤਰਵਾਂ ਦੀ ਪਲੀਜ਼ ਥੋੜੇ ਜਿਹੇ ਚੀਜ਼ ਨਾ ਸਾਰਿਆਂ ਨੂੰ ਪਤਾ ਹੁੰਦਾ ਸੀ ਕਿ ਫਲਾਣੇ ਵਾਲਾ ਬੱਚਾ ਆਇਆ। ਹਾਂ ਥੋੜਾ ਜਿਹਾ ਪਿੰਡ ਸੀ, ਬੱਚੇ ਹੁਣ ਤੇ ਮਰ ਜਾਏ ਕੋਈ ਪਤਾ ਨਹੀਂ ਲੱਗਦਾ, ਐਲਾਨ ਹੁੰਦਾ ਤੇ ਪਤਾ ਫਿਰ ਵੀ ਨਹੀਂ ਲੱਗਦਾ। ਇਸ ਤਰ੍ਹਾਂ ਪਿੰਡ ਬਹੁਤ ਵੱਡਾ ਹੋ ਗਿਆ। ਤੇ ਉਹ ਮੇਰਾ ਹਾਣੀ ਸੀ ਜੇ। ਹੋਰ ਮੁੰਡੇ ਜਿਹੜਾ ਮੁੰਡਾ ਸਿੱਖਾਂ ਦਾ ਇਕੱਲਾ ਸੀ ਤੇ ਅਸੀਂ ਕੁਸ਼ਤੀ ਵੀ ਕਰ ਲੈਂਦੇ ਹਾਂ। ਅੱਛਾ, ਤੇ ਉਹ ਜਿਹੜਾ ਸੀ ਨਾ ਉਹਦਾ ਪਿਓ, ਉਹ ਕੁਸ਼ਤੀ ਅਸੀਂ ਕਰੀਏ ਬਹਿ। ਹਾਂਜੀ। ਤੇ ਉਹ ਸਾਡਾ ਪਿਓ ਜਿਹੜਾ ਸੀ ਉਹ ਵੱਡਾ ਸੀ ਤੇ ਉਹ ਸਿੱਖ ਜਿਹੜਾ ਸੀ ਉਹ ਛੋਟਾ ਸੀ। ਅੱਛਾ, ਤੇ ਉਹਨੇ ਮਜ਼ਾਕ ਨਾਲ ਉਹ ਤੂੰ ਭੁੱਲਣਾ ਕੀ ਬੁੱਢੇ ਪਿਓ ਦਾ ਪੁੱਤਰ ਹੈ। ਅੱਛਾ, ਸਿੱਖ ਜਵਾਨ ਸੀ, ਸਾਡਾ ਪਿਓ ਜਿਹੜਾ ਸੀ ਉਹ ਵਡੇਰਾ ਸੀ। ਅੱਛਾ, ਬਲਾਤ ਸਾਰਿਆਂ ਦੀ ਕੁਝ ਨਹੀਂ ਹੁੰਦੀ। ਹਾਂਜੀ। ਤੇ ਮੈਂ ਕੁਸ਼ਤੀ ਉਹ ਮੁੰਡੇ ਨਾਲ ਕਰਦਾ ਰਿਹਾ। ਅੱਛਾ, ਬੰਤਾ ਉਹਦੇ ਨਾਲ, ਬੰਤੇ ਦੇ ਨਾਲ। ਹਾਂ। ਅੱਛਾ, ਇਹ ਜਿਹੜੀਆਂ ਗੱਲਾਂ ਨੇ ਮੈਂ ਉਦੋਂ ਬੜਾ ਅੱਛਾ ਵਕਤ। ਸਹੀ। ਸਿੱਖ ਜਿਹੜੇ ਹਨ ਨਾ, ਹਾਂਜੀ, ਬਹੁਤ ਅੱਛੇ ਲੋਕ ਸਨ ਮਾਰੇ। ਜਿਸ ਵਕਤ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ, ਹਾਂਜੀ, ਕਿੰਨੀ ਕੁ ਦੇਰ ਪਹਿਲੇ ਪਤਾ ਲੱਗ ਗਿਆ ਸੀ ਕਿ ਪਾਕਿਸਤਾਨ ਤੇ ਹਿੰਦੁਸਤਾਨ ਬਣ ਜਾਣਾ ਹੈ? ਇਹ ਸਾਲ ਕੁ ਨਾ, ਹਾਂ, ਤਕਰੀਬਨ ਸਾਲ 1.5 ਸਾਲ ਪਹਿਲਾਂ ਹੀ ਪਤਾ ਲੱਗ ਗਿਆ ਵੀ ਪਾਕਿਸਤਾਨ ਬਣ ਜਾਣਾ, ਅਲੱਗ ਮੁਲਕ ਹੋ ਜਾਣਾ। ਅਲੱਗ ਮੁਲਕ ਹੋ ਜਾਣਾ ਹੈ। ਅੱਛਾ, ਤੇ ਜਿਹੜੀ ਹੱਦ ਵੱਜੀ ਹੈ ਨਾ, ਹਾਂ, ਇਹ 14 ਅਗਸਤ ਨੂੰ ਮੁਕੰਮਲ ਹੋ ਗਈ। ਮੁਕੰਮਲ ਹੋ ਗਈ। ਉਹ ਜਿਹੜੇ ਸਰਦਾਰ ਇੱਥੋਂ ਗਏ ਨੇ, ਹਾਂਜੀ, ਉਹ ਸਾਰੇ ਇਕੱਠੇ ਹੀ ਨਿਕਲੇ ਪਿੰਡੋਂ ਜਾਂ ਟੋਲੀਆਂ ਦੇ ਵਿੱਚ ਕੁਛ ਕਰਕੇ? ਪਿੰਡੋਂ ਤੇ ਨਿਕਲੇ ਇਕੱਠੇ ਹੀ। ਸਾਡੇ ਪਿੰਡ ਜਿਹੜਾ ਸੀ ਨਾ, ਹਾਂਜੀ, ਮਤਲਬ ਮੁੰਜੀਆਂ ਲਾਣੀਆਂ ਤੇ ਖਤਮ ਨਹੀਂ, ਲਾਬਾ ਲੂਬਾ ਨੇ ਥਾਂ ਰਹਿੰਦੇ ਹਨ ਲੋਕਾਂ ਦੇ। ਅੱਛਾ ਜੀ। 14 ਅਗਸਤ ਦੀ ਮੁੰਜੀ ਨਿਪਟ ਜਾਂਦੀ ਸਾਰੀ। ਇੱਥੇ ਆ ਕੇ ਮਿਆਣੇ ਖੂਹ ਦੇ ਮਿਆਣਾ ਖੂਹ ਨਾਲ ਇਹਦੇ ਰੇਲ ਲੈਣ ਦੇ, ਮਿਆਣਾ ਉਹਦੇ ਨਾਲ ਰੇਲਵੇ ਲਾਈਨ ਦੇ ਨਾਲ ਰੇਲ ਲੈਣ ਤੇ ਅੱਛਾ, ਵੱਡੀ ਰੇਲ ਖਲੋ ਗਈ ਆ ਕੇ। ਅੱਛਾ, ਉਹਦੇ ਥਾਂ ਤੋਪਾ ਤਾਪਾ ਅੱਛਾ। ਐਸਾ ਤਾਂ ਘੁੰਮਦੀਆਂ ਪਤਾ ਨਹੀਂ ਉਹ ਸਿੱਖਾਂ ਦੀਆਂ ਹਨ ਜਾਂ ਮੁਸਲਮਾਨਾਂ ਦੀਆਂ ਹਨ, ਇਹ ਮੈਨੂੰ ਨਹੀਂ ਪਤਾ। ਤੋਪਾ ਗੱਡੀ ਦੇ ਉੱਤੇ ਤੋਪਾਂ ਅਸਲ ਲੱਦੀਆਂ। ਹਾਂ, ਇਹਨਾਂ ਦੇ ਦਿਲ ਡੋਲ ਕੇ ਰੋਜ਼ ਖਬਰਾਂ 'ਚ ਸੁਣਦੇ ਹਨ। ਅੱਛਾ ਜੀ। ਪੂਰੇ ਤਮੋਲੀ 'ਚ ਰੇਡੀਓ ਇੱਕ ਬੰਦੇ ਕੋਲ ਸੀ, ਹੋਰ ਕਿਸੇ ਕੋਲ ਰੇਡੀਓ ਵੀ ਕੋਈ ਨਹੀਂ ਸੀ। ਅੱਜ ਤੇ ਜਣਾ ਹੱਥਾਂ 'ਚ ਫੜੀ ਫਿਰਦੇ ਨੇ। ਜੀ ਜੀ ਜੀ। ਕਿ ਉਹਨੇ ਆਖਣਾ ਸਿੱਖੋ ਭਰਾਓ ਤੁਹਾਡਾ ਵਤਨ ਨਹੀਂ ਹੈ। ਅੱਛਾ, ਰੇਡੀਓ ਵਾਲੇ ਨੇ ਕਹਿਣਾ, ਰੇਡੀਓ ਇਹਨੇ ਕਹਿਣਾ ਕਿ ਤੁਹਾਡਾ ਵਤਨ ਨਹੀਂ ਹੈ, ਤੁਸੀਂ ਆਪਣਾ ਤਿਆਰੀ ਕਰੋ, ਤੁਹਾਂ ਇੰਡੀਆ ਮੁਲਕ ਹੈ ਤੁਹਾਡਾ, ਤੁਹਾਂ ਉੱਧਰ ਜਾਣਾ, ਹੱਦ ਬਸਤੋਂ ਤੁਹਾਡੀ ਹੋ ਜਾਣੀ ਹਾਂ। ਹੈ। ਇੱਕ ਸਿੱਖ ਨੇ ਚੀਮਿਆਂ ਵਾਲੇ ਖੂਹ ਦੇ ਕੇਰੂ ਦੇ ਨਾਮ, ਉਹ ਆਪਣੀ ਕੁੜੀ ਦੇ ਕੋਠੇ ਤੇ ਬੈਠਾ ਆ, ਦਲੀਪ ਸਿੰਘ ਦੀ ਵਾਲੋ ਦੀ ਧੀ ਸੀ। ਅੱਛਾ ਜੀ। ਤੇ ਉਹਨੇ ਰੇਡੀਓ ਦੇ ਉੱਤੇ ਮਾਰੀ ਡਾਂਗ, ਭੈਣ ਚੋਦਾ ਕੁੱਤਿਆ, ਮਤਲਬ ਤੂੰ ਸਾਨੂੰ ਕਿਹੜਾ ਇੱਥੋਂ ਲਾਉਣ ਵਾਲਾ? ਸਾਡੀਆਂ ਪਤਾਲ ਜੜਾਂ ਨੇ, ਹਾਂ, ਸਾਡੀਆਂ ਤੇ ਪਤਾਲ ਜੜਾਂ, ਸਾਨੂੰ ਕਿਹੜਾ ਇੱਥੋਂ ਲਾ ਸਕਦਾ? ਪਤਾਲ ਕਿਉਂ ਕਹਿੰਦੇ? ਜ਼ਮੀਨ 'ਚ। ਜ਼ਮੀਨ 'ਚ। ਹਾਂ। ਉਹਨੇ ਰੇਡੀਓ ਤੋੜ ਛੱਡਿਆ। ਅੱਛਾ, ਉਹ ਸਿੱਖ ਨੇ ਉਹਨੇ ਰੇਡੀਓ ਜੋ ਆਵਾਜ਼ ਆਈ ਕਿ ਇੱਥੋਂ ਚੱਲ ਜਾਓ, ਪਾਕਿਸਤਾਨ ਬਣ ਜਾਣਾ, ਇਹ ਤੁਹਾਡਾ ਮੁਲਕ ਨਹੀਂ। ਉਹ ਸਿੱਖ ਨੇ ਗੁੱਸੇ 'ਚ ਆ ਕੇ
ਉਹ ਰੇਡੀਓ ਤੋੜ ਦਿੱਤਾ, ਤੂੰ ਕੀ ਇਹ ਬਾਰ-ਬਾਰ ਸਾਨੂੰ ਸੁਣਾਉਣਾ ਹੈ? ਸਾਨੂੰ ਕੀ ਸੁਣਾਉਣਾ, ਅਸੀਂ ਕਮਜ਼ੋਰ ਆ, ਅਸੀਂ ਕਮਜ਼ੋਰ ਹਾਂ। ਅਸੀਂ ਕਮਜ਼ੋਰ ਆ। ਅੱਛਾ। ਹੈਂਜੀ। ਹਾਂ ਇਹ ਜਿਹੜਾ ਸਾਡਾ ਏਰੀਆ ਸੀ ਨਾ, ਹਾਂ ਇਹ ਵਿੱਚ ਹੀ ਸ਼ਿਵਪੁਰਾ ਆ ਜਾਂਦਾ ਤੇ ਵਿੱਚ ਹੀ ਇਹ ਗੁਜਰਾਂਵਾਲਾ, ਲਾਹੌਰ ਵੀ ਅੱਧਾ ਕੁ ਵਿੱਚ ਆ ਜਾਂਦਾ। ਜੀ ਜੀ। ਇਹ ਵਰਕੈਦ ਟੱਪਾ, ਕਾਫੀ ਜ਼ੋਰ ਚ ਸਨ ਸਿੱਖ। ਅੱਛਾ। ਹਾਂਜੀ। ਤੇ ਆਂਦੇ ਆ, ਸਾਨੂੰ ਇੱਥੇ ਕਿਹੜਾ ਹਿਲਾ ਸਕਦਾ? ਹਾਂ ਤੇ ਹਿਲਾਣਾ ਤੇ ਹਕੂਮਤਾਂ ਦੇ ਨਾਲ ਸੀ ਨਾ, ਇਹ ਤੇ ਪਤਾ ਹੀ ਨਹੀਂ ਸੀ ਵੀ ਹੋ ਜਾਣੀ ਹੈ। ਹਕੂਮਤਾਂ ਦੀ ਇਹ ਸਾਰੀਆਂ ਸਨ। ਖਬਰਾਂ ਸੁਣਦੇ ਹਨ। ਅੱਛਾ ਉਹ ਜੀ। ਗੱਡੀ ਜਿਹੜੇ ਆ ਖਲੋਤੀ ਨਾ, ਹਾਂ ਆਖਾਂਗੇ ਵੀ ਅਸੀਂ ਆ ਸੜਕ ਦੇ ਨਾਲ, ਜੀਟੀ ਰੋਡ ਦੇ ਨਾਲ, ਇਹਦੇ ਰੇਲਵਾ ਲਾਈਨ ਤੇ ਥੋੜੇ ਜਿਹੇ ਪਿਛਾਂ ਹੋ ਜਾਏਗੀ, ਥੋੜੇ ਜਿਹੇ ਪਿਛਾਂ ਹੋ ਜਾਏਗੀ। ਅੱਛਾ। ਹੋ ਸਕਦਾ ਕੋਈ ਮੁਸਲਮਾਨਾਂ ਦੀ ਗੱਡੀ ਆ ਜਾਏ, ਫੈਰ ਕੱਢ ਦੇ ਤੇ ਮਾਰੇ ਜਾਈਏ। ਅੱਛਾ। ਇੱਥੋਂ ਟੁਰੇ ਨੇ ਤੇ ਇਹ ਗਏ ਨੇ ਗੁਨਾਹ। ਜਿਸ ਵਕਤ ਇਥੋਂ ਪਿੰਡ ਚੋਂ ਨਿਕਲੇ ਨੇ, ਹਾਂਜੀ ਹਾਂਜੀ। ਪਿੰਡ ਵਾਲਿਆਂ ਦਾ ਨਾਂ ਕਿਸ ਤਰ੍ਹਾਂ ਰਵੱਈਆ ਸੀ ਪਿੰਡ ਵਾਲਿਆਂ ਦਾ? ਕਿਸੇ ਮੁਸਲਮਾਨ ਉਹਨਾਂ ਨੂੰ ਤਸਬ ਨਹੀਂ ਕੀਤੀ, ਕਿਸੇ ਉਹਨਾਂ ਨੂੰ ਬੰਦੇ ਆਪ ਜਾ ਕੇ ਗੁਨਾਹ ਸਮਾਨ ਛੱਡ ਕੇ ਆਏ ਨੇ ਗੱਡਿਆਂ ਦੇ ਉੱਤੇ, ਅੱਛਾ। ਜਿਹੜੇ ਸਮਾਨ ਲਿਜਾਣਾ ਚਾਹੁੰਦੇ ਹਨ। ਜਿਹੜੇ ਸਰਦਾਰ ਸਮਾਨ ਸਿੱਖ ਲੈਣਾ ਲਿਜਾਣਾ ਚਾਹੁੰਦੇ ਸਨ, ਉਹ ਮੁਸਲਮਾਨਾਂ ਨੇ ਆਪਣੀਆਂ ਗੱਡੀਆਂ ਤੇ ਲੱਦਿਆ। ਆਪਣੀਆਂ ਗੱਡਿਆਂ, ਸਾਡਾ ਬੰਦਾ ਇੱਕ ਸਾਈ ਸਾ ਜੋ ਤੋੜ ਗੱਡਾ ਗੁਨਾਹ ਦੇ ਵਿੱਚ ਛੱਡ ਕੇ ਆਇਆ। ਅੱਛਾ। ਹਾਂਜੀ। ਤੇ ਉਹ ਉਹਨਾਂ ਦਾ ਕੰਮ ਕਰਦਾ ਸੀ ਨਾ, ਹਾਂ ਤੇ ਚੱਲ ਯਾਰ ਤੂੰ ਸੰਡੇ ਪਿਛਾ ਲੈ ਆਵੀਂ, ਹਾਂ ਸਾਨੂੰ ਉੱਥੇ ਲਾਇਆ। ਅੱਛਾ। ਇਹ ਜਿਹਦੇ ਕੰਮ ਸੁਣੇ ਨੇ ਤੇ ਉਹ ਸਿੱਖ ਗੱਡੀ ਵੱਲੋਂ ਵੇਖ ਕੇ ਨਾ ਹਾਂ ਸਿੱਖ ਨਿਕਲ ਪਏ। ਅੱਛਾ। ਇਹੋ ਹੀ ਦਿਹਾੜੀ ਲਾਂਭੇ ਹੋ ਜਾਂਦੇ, ਕਈਆਂ ਆਪਣਾ ਮਾਲ ਜੇਵਰ ਟੱਕਾਂ ਦੇ ਅੱਗੇ, ਚੂੜੀ ਦੇ ਅੱਗੇ ਨਾ, ਜਾਂ ਜਵਾਰਾਂ 'ਚ ਲਗਾ ਕੇ ਗਏ, ਚੱਲ ਭਰ ਕੇ ਆਵਾਂਗੇ, ਲੈ ਆਵਾਂਗੇ। ਹਾਂਜੀ ਹਾਂਜੀ ਕਿੱਥੇ ਉੱਥੇ ਮੁਫਤ ਦੇ ਵਿੱਚ ਪੜੀ ਫਿਰਾਂਗੇ। ਹਾਂਜੀ ਹਾਂਜੀ ਜਿਸ ਵੇਲੇ ਉਹਨਾਂ ਨੂੰ 2 ਰਾਤਾਂ ਗੁਜ਼ਰੀਆਂ, ਸਿੱਖਾਂ ਨੇ ਆਉਣਾ ਰਾਤ ਹਾਂਜੀ ਕਮੋਲੀ 'ਚ ਹਾਂ ਹਾਂ ਆਪਣੇ ਪਿੰਡ ਵਾਸਤੇ, ਘੋੜੀਆਂ ਤੇ ਆਉਣਾ। ਇਹ ਦਾਇਰੇ ਵਾਲੀ ਜ਼ਮੀਨ ਤੇ ਤੁਸੀਂ ਵੇਖੀ, ਦਾਇਰੇ ਵਾਲੀ ਜ਼ਮੀਨ ਦੇ ਸਾਰੇ ਪਿੰਡ ਦਾ ਮਾਲ ਸਿੱਖਾਂ ਦਾ ਵੱਧਾ ਹੈ। ਅੱਛਾ। ਸਾਰੇ ਖੂਹਾਂ ਦੇ ਡੇਰਿਆਂ ਦਾ ਮਾਲ ਇੱਥੇ ਹੀ ਆ ਗਿਆ। ਅੱਛਾ। ਕਿਉਂਕਿ ਸਾਈਆਂ ਸਾਹਮਣਾ ਸਾਈ ਛੇਤੀ ਸਨ। ਰਹਿ ਗਈ ਗੱਲ, ਉਹਨਾਂ ਫੇਰਾ ਮਾਰਨਾ, ਉਹਨੇ ਆਖਣਾ ਘਾਬਰਿਆ ਜੇ ਨਾ, ਡੰਗਰ ਮੇਰੇ ਧਿਆਨ ਨਾਲ ਸਾਂਭੀ, ਅਸੀਂ ਆ ਜਾਣਾ, ਡੰਗ ਦਾੜੀ 'ਚ ਆ ਜਾਣਾ। ਅੱਛਾ। ਫੇਰਾ ਪੂਰਾ ਮਾਰ ਜਾਣਾ, ਤਗੜਿਆ ਕਰ ਜਾਣਾ ਉਹਨਾਂ ਨੂੰ। ਤੇ ਸਾਡੇ ਪਿੰਡ ਦੇ ਸਿੱਖਾਂ ਨੂੰ ਕੋਈ ਜਾਣ ਕਿਸੇ ਦੀ ਐਸੀ ਨਾ ਛੇੜਨ ਦੀ, ਇਹਦੇ ਚੋਖੇ ਸਨ ਤੇ ਲੜਾਕੇ ਹਨ ਤੇ ਜਵਾਨ ਸਨ। ਫੇਰਾ ਮਾਰ ਕੇ ਨਾ ਟੁੱਟ ਜਾਣਾ। ਉਹ ਚੌਥਾ ਦਿਨ ਹੋਇਆ, ਵਿਚਾਰਿਆਂ ਉਹਨਾਂ ਨੂੰ ਆਰਡਰ ਇਹ ਹੀ ਹੋਇਆ ਵੀ ਤੁਹਾਂ ਅਗਾਂਹ ਹੀ ਜਾਣਾ, ਪਿੱਛੇ ਨਹੀਂ ਜਾਣਾ। ਹੈਂਜੀ। ਉਹ ਜਿਹਨੇ ਕਿਸੇ ਮਾਲ ਦੱਬਿਆ ਸੀ ਨਾ ਆਪਣਾ ਟੱਕਾਂ ਜਾਂ ਜਿੱਥੇ ਲਕਾਇਆ ਸੀ, ਲੈ ਗਏ ਉੱਟ ਕੱਟ ਕੇ, ਫਿਰ ਅਗਾਂਹ ਹੀ ਗਏ ਨੇ, ਪਿਛਾ ਨਹੀਂ ਆਏ। ਇਹ ਗੱਲ ਉਹ ਵਾਕਿਆ ਉਦੋਂ ਦਾ ਸਾਰਾ ਮੈਨੂੰ ਪਤਾ ਹੈ ਕਿ ਇਹ ਵਕਤ ਸੀ, ਇਹ ਦਿਨ ਸਾਨੂੰ ਤਰੀਕ ਦਾ ਤੁਹਾਨੂੰ ਪਤਾ ਹੀ, 26 ਇਹਦੀ 14 ਅਗਸਤ। 14 ਅਗਸਤ। ਇਹ ਫਿਰ ਇਹ ਦਾਸਤਾਨ ਸਾਰੇ ਦਾ ਮੈਨੂੰ ਪਤਾ ਹੈ। ਠੀਕ। ਉਹਨੂੰ ਸਾਡੇ ਪਿੰਡ ਨੂੰ ਕਿਸੇ ਨੇ ਤਸਬ ਦੇ ਕੱਢਿਆ, ਨਾ ਕਿਸੇ ਹੋਏ ਆਖਿਆ। ਇੱਕ ਤੇ ਇੱਧਰ ਬੜੇ ਬਜ਼ੁਰਗ ਜੇ, ਤੇ ਬਜ਼ੁਰਗ ਉਹਨਾਂ ਦੇ ਵੀ ਇੱਧਰ ਹੀ ਨੇ, ਉਹ ਹੁਣ ਹੱਜ ਕਰਨ ਇੱਧਰ ਆਉਂਦੇ ਜੀ। ਹਾਂਜੀ ਹਾਂਜੀ। ਜਿਵੇਂ ਇਹ ਜਾਂਦੇ ਨੇ ਨਾ, ਹਾਂਜੀ ਹਾਂਜੀ, ਇਸ ਤਰ੍ਹਾਂ ਉਹ ਵੀ ਹੱਜ ਕਰਨ ਆਉਂਦੇ ਜੀ। ਬਿਲਕੁਲ ਇਸੇ ਤਰ੍ਹਾਂ। ਹਾਂ, ਇਹ ਗੱਲਾਂ ਸਾਰੀਆਂ ਮੈਂ ਵੇਖੀਆਂ ਜੀ। ਜਿਹੜੇ ਉਹ ਸਿੱਖ ਸਰਦਾਰ, ਉਹਨਾਂ ਦੀ ਕੌਮ ਕੀ ਸੀ ਇੱਥੇ? ਜਿਹੜੇ ਵਿਰਕ ਸਨ, ਜੱਟ ਵਿਰਕ, ਸਾਰੇ ਵਿਰਕ ਜੱਟ ਸਾਰੇ ਸਨ। ਵਿਰਕ, ਇੱਥੇ ਸਾਰੇ ਵਿਰਕ ਸਨ। ਇਹ ਜਿਸ ਵਕਤ ਉਹ ਚਲ ਗਏ, ਬਾਅਦ ਚ ਕਿਸੇ ਨਾਲ ਤੁਹਾਡਾ ਕੋਈ ਰਾਬਤਾ? ਨਹੀਂ, ਰਾਬਤਾ ਬਾਅਦ ਵਿੱਚ ਕੋਈ ਵੀ ਨਹੀਂ ਹੋਇਆ। ਬਾਅਦ ਚ ਕੋਈ ਵੀ ਨਹੀਂ ਹੋਇਆ? ਨਾਮ ਯਾਦ ਰਹਿ ਗਏ, ਯਾਦਾਂ ਛੱਡ ਗਏ ਨੇ? ਹਾਂ, ਯਾਦਾਂ ਛੱਡ ਗਏ ਨੇ, ਰਾਬਤਾ ਨਹੀਂ ਹੋ ਸਕਿਆ, ਕੋਈ ਸਬਬ ਨਹੀਂ ਬਣ ਸਕਿਆ। ਇੱਥੇ ਨਾ ਉਹ ਜਿਵੇਂ ਜਿਵੇਂ ਆਪਣਾ ਪੀਸ਼ ਹੁੰਦਾ, ਹਾਂਜੀ। ਇੱਥੇ ਸਾਡਾ ਵਡੇਰਾ ਹਜੇ ਬਾਬਾ ਕੱਥੂ ਉਹਦੇ ਨਾਂ ਸੀ। ਬਾਬਾ ਕੱਥੂ? ਹਾਂ। ਅੱਛਾ ਜੀ। ਉਹਦੇ ਨਾਲ ਵਾਹਵਾ ਪਿਆਰ ਸੀ, ਉਹਨਾਂ ਪਿਆਰ ਤੇ ਸਾਰਿਆਂ ਨਾਲ ਹੀ ਸੀ, ਪਰ ਇੱਕ ਬੰਦਾ ਹਾਂਜੀ, ਕਿਸੇ ਬੰਦੇ ਬਦਮਾਸ਼ੀ ਲੈਣ ਹੁੰਦੀ ਆ ਜਿਹੜੀ ਵੀ ਹਾਂਜੀ, ਉਹਦੇ ਨਾਲ। ਹਾਂਜੀ ਹਾਂਜੀ। ਉਹਨਾਂ ਆਖਿਆ ਵੀ ਆ ਤੂੰ ਇੰਡੀਆ ਆ, ਉਦੋਂ ਪਾਸਪੋਰਟ ਆ ਕੇ ਲੋਕੀ ਲੱਗ ਜਾਂਦੇ ਹਨ। ਅੱਛਾ। ਔਰ ਗਿਆ ਨਹੀਂ, ਇਹ ਉਹ ਬੁਲਾਉਂਦੇ ਰਹੇ, ਪੀਛ ਵਾਹਵਾ ਚੌਕਾ। ਉਹ ਇੰਡੀਆ 'ਚ ਪਤਾ ਲੱਗਾ ਕਿੱਥੇ ਜਾ ਕੇ ਬੈਠੇ ਨੇ? ਇਹ ਸਾਡੇ ਪਿੰਡ ਦੇ ਜਿਹੜੇ ਨਾ, ਹਾਂ, ਇਹ ਬਦੀਨਪੁਰ ਬੈਠੇ ਨੇ। ਤੁਹਾਡੇ ਪਿੰਡ ਦੇ ਜਿਹੜੇ ਨੇ ਇਹ ਬਦੀਨਪੁਰ? ਬਦੀਨਪੁਰ। ਇਹ ਤਹਿਸੀਲ ਕਿਹੜੀ ਲੱਗਦੀ ਹੈ ਉਹਨੂੰ? ਤਹਿਸੀਲ ਦਾ ਮੈਨੂੰ ਨਹੀਂ ਪਤਾ। ਉੱਥੋਂ ਦੇ ਬੰਦੇ ਸਾਡੇ ਪਿੰਡ ਆ ਕੇ ਬੈਠੇ, ਜਿਹੜਾ ਬਾਨੇ ਰਹੀ ਨਾ ਕਾਕੇ ਰੀ, ਇਹ ਬਦੀਨਪੁਰ ਦੇ ਨੇ। ਸਾਡਾ ਸਾਰਾ ਪਿੰਡ ਸਾਰਾ ਪੱਕਾ ਸੀ। ਉਹ ਸੀ ਇਹਦਾ ਪਠਾਣਾ ਦਾ ਤੇ ਮਾਲਕ ਸਨ, ਤੇ ਸਾਰੇ ਮੁਲਾਜ਼ਮ ਪੇਸ਼ੇ ਵਾਲੇ ਹਨ, ਜਿੰਨੇ ਰਾਈ ਸਨ ਸਾਰੇ ਉਹਨਾਂ ਦੀ ਜ਼ਮੀਨ ਹੀ ਵਾਹੁੰਦੇ ਹਨ। ਇਹ ਬੜੀਆਂ ਉਹਨਾਂ ਦੀ ਗੱਲਾਂ ਦੱਸਦੇ ਹਨ ਬਾਨੇ ਦੀ, ਕਿ ਇਹ ਉਹ ਪਿੰਡ ਸਾਰਾ ਪੱਕਾ ਸੀ। ਜਿਵੇਂ ਇੱਥੇ ਸਾਰੇ ਪੂਰੀ ਤਮੂਲੀ 2 ਘਰ ਪੱਕੇ ਹਨ ਨਾ, 2 ਜਾਂ 3 ਹੋਏ, ਸਾਰਾ ਕੱਚਾ ਹੀ ਸੀ। ਸਹੀ। ਤੇ ਉਹ ਸਾਰਾ ਪਿੰਡ ਪੱਕਾ ਸੀ। ਉਹ ਪਿੰਡ ਫਿਰ ਮੱਲਿਆ ਸਾਡੇ ਪਿੰਡ ਦੇ ਬੰਦੇ ਜਾ ਕੇ ਨਾ। ਅੱਛਾ, ਜਿਹੜੇ ਇੱਥੋਂ ਵਿਰਕ ਜੱਟ ਗਏ ਨੇ ਸਰਦਾਰ, ਹਾਂਜੀ ਹਾਂਜੀ, ਉਹ ਫਿਰ ਇੰਡੀਆ ਗਏ ਨੇ, ਉਹ ਬਦੀਨਪੁਰ ਜਾ ਕੇ ਬੈਠੇ ਨੇ? ਜਾ ਕੇ ਠਹਿਰੇ। ਅੱਛਾ। ਹੁਣ ਤੱਕ ਉੱਥੇ ਬਦੀਨਪੁਰ ਹੀ ਨੇ। ਅੱਛਾ। ਵਿੱਚੋਂ ਇੱਕ ਸ਼ਾਹ
ਰਘਵੀਰ ਨਾਂ ਦਾ ਬੰਦਾ ਸੀ, ਰਗਵੀਰ ਸਿੰਘ। ਰਘਵੀਰ ਸਿੰਘ, ਉਹਨਾਂ ਦਾ ਕੁਣਬਾ ਨਿਕਲਿਆ ਬਾਹਰ। ਅੱਛਾ ਜੀ। ਉਹ ਇੱਥੇ ਰਾਮ ਸਿੰਘ ਨੂੰ ਮਾਰਿਆ ਉਹਨਾਂ। ਅੱਛਾ ਜੀ। ਆਪਣਾ ਉਹਨਾਂ ਦਾ ਲੁਗਦਾ ਹੀ ਸੀ, ਚਾਚੇ ਅੱਛਾ, ਬਾਬਿਆਂ ਦਾ। ਇੱਥੇ ਆ ਕੇ ਇੱਥੇ ਹੀ ਪਾਕਿਸਤਾਨੀ ਪਹਿਲੋਂ ਮਾਰਿਆ, ਪਾਕਿਸਤਾਨ ਬਣਨ ਤੋਂ ਪਹਿਲੋਂ। ਪਾਕਿਸਤਾਨ ਬਣਨ ਤੋਂ ਪਹਿਲਾਂ ਅੱਛਾ। ਜਿਹੜੇ ਮਾਰਿਆ ਨਾ, ਉਹਨਾਂ ਨੂੰ ਫਿਰ ਸੁੱਝ ਗਈ ਉਹਦੇ ਹਰਨਾਮ ਸਿੰਘ ਦੇ ਮੁੰਡੇ ਹਨ ਤਰਾਏ, ਹਾਂਜੀ। ਜਿਨ੍ਹਾਂ ਵਕਤਾਂ 'ਚ ਮਾਰਿਆ ਤੇ ਉਹਨਾਂ ਵਕਤਾਂ 'ਚ ਹੌਲੇ ਹਨ, ਪਰ ਜਵਾਨ ਹੋ ਗਏ ਫਿਰ। ਹੂੰ। ਉਹਨਾਂ ਇਹ ਸਮਝਿਆ ਕਿ ਸਾਡੀ ਉਹਨੇ ਮਾਰਿਆ ਇਹਨਾਂ ਦਾ ਵਡੇਰਾ, ਤੇ ਸਾਹਣ ਬੰਦਾ ਸੀ ਉਹ ਰਾਮ ਸਿੰਘ, ਜਿਵੇਂ ਕਮਰ ਨੰਬਰ ਸੀ ਨਾ, ਸਾਹਣ ਬੰਦਾ ਸੀ, ਤੇ ਸਾਨੂੰ ਇਹਨਾਂ ਬੁਲਾਣਾ ਨਹੀਂ। ਅੱਛਾ ਜੀ। ਇਹ ਕਰਨਾਲ ਜ਼ਿਲ੍ਹੇ ਜਾ ਕੇ ਬੈਠੇ ਰਘਵੀਰ ਸਿੰਘ ਜੀ। ਅੱਛਾ ਜੀ। ਉਹ ਪਿੰਡ ਦੇ ਬੰਦਿਆਂ ਨਾਲ ਬੈਠੇ ਨੇ, ਲਾਮ ਜ਼ਿਲ੍ਹਾ ਛੱਡ ਕੇ ਅਗਾ ਜਾ ਕੇ ਬਹਿ ਗਏ। ਜ਼ਮੀਨਾਂ ਜਿੱਥੇ ਬੈਂਦੇ ਉੱਥੇ ਹੀ ਮਿਲ ਜਾਣੀਆਂ ਹਨ, ਜ਼ਮੀਨ ਤੇ ਮਗਰੋਂ ਜਾਣੀ ਸੀ। ਹਾਂਜੀ ਹਾਂਜੀ। ਤੇ ਇਸ ਤਰ੍ਹਾਂ ਦੱਸਦੇ ਸੁਣੀਆਂ ਗੱਲਾਂ ਕਰਦੇ ਆ ਕਿ ਉਹ ਆਪਣੇ ਪਿੰਡ ਦੇ ਬੰਦਿਆਂ ਦੇ ਨਾਲ ਸਿੱਖਾਂ ਦੇ ਨਹੀਂ ਬੈਠੇ, ਵੱਖਰੇ ਬੈਠੇ। ਤੇ ਇਹ ਵੀ ਸੁਣਿਆ ਕਿ ਉਹ ਮੁੰਡੇ ਨੇ ਮਾਰਿਆ ਉਹਨਾਂ ਦਾ ਬੰਦਾ ਜਾ ਕੇ ਉੱਥੇ। ਅੱਛਾ, ਇੰਡੀਆ ਜਾ ਕੇ ਫਿਰ ਬਦਲਾ ਲੈ ਲਿਆ ਉਹਨੇ। ਬਦਲਾ ਲੈ ਲਿਆ ਉਹਨੇ ਆਪਣੇ ਬਾਪ ਦਾ। ਅੱਛਾ ਅੱਛਾ। ਸੁਣੀਆਂ ਗੱਲਾਂ ਨੇ, ਹੁਣ ਸਾਨੂੰ ਵੇਖੋ ਕੀ ਪਤਾ। ਹਾਂ। ਬਦੀਨਪੁਰ ਦਾ ਜ਼ਿਲ੍ਹਾ ਕਿਹੜਾ ਹੈ? ਜ਼ਿਲ੍ਹਾ ਦਾ ਹੁਣ ਨਹੀਂ ਕਿ ਖਬਰ ਹੈ, ਹੁਣ ਗੁੜਗਾਵਾਂ, ਨਾਭਾ ਦੱਸ ਦੇਣ। ਅੱਛਾ, ਨਾਭਾ ਜ਼ਿਲ੍ਹਾ। ਅੱਛਾ, ਨਾਭੇ ਵਾਲੇ ਨੂੰ। ਅੱਛਾ ਨਾਭਾ ਅੱਛਾ। ਜ਼ਿਲ੍ਹਾ। ਬਦੀਨਪੁਰ ਜ਼ਿਲ੍ਹਾ ਨਾਭਾ, ਉੱਥੇ ਜਾ ਕੇ ਬੈਠੇ ਨੇ ਇੱਥੋਂ ਦੇ ਜਾਟ ਵੇਰਕ। ਹਾਂ। ਇਕੱਠੇ ਜਾ ਕੇ ਪਿੰਡ ਦੇ ਬੰਦੇ ਇਕੱਠੇ ਜਾ ਕੇ ਬਹਿ ਗਏ ਨੇ। ਅੱਛਾ। ਇਹਨਾਂ ਨੂੰ ਛੱਲਾ ਵਗੈਰਾ ਹੈ ਜਾਂ ਚੀਲਾ ਵਗੈਰਾ, ਮਤਲਬ ਕਿ ਇੱਥੋਂ ਅਮਨੋ ਮਾਨ ਨਿਕਲ ਗਏ ਨੇ ਰਸਤੇ 'ਚ, ਕੋਈ ਉਹਨਾਂ ਦੇ ਨਾਲ ਵੱਢ ਟੋਕ ਕੋਈ ਨਹੀਂ ਹੋਈ। ਠੀਕ, ਉਹਨਾਂ ਨਾਲ ਕੋਈ ਨਹੀਂ ਹੋਈ। ਠੀਕ ਹੋ ਰਸਤੇ 'ਚ ਕੋਈ ਨਹੀਂ ਹੋਈ। ਰਸਤੇ 'ਚ ਕੋਈ ਨਹੀਂ, ਖੈਰੋ ਫੀਲ ਨਾਲ ਪਹੁੰਚ ਗਏ ਨੇ। ਉੱਥੋਂ ਦੇ ਬੰਦੇ ਫਿਰ ਇੱਥੇ ਆ ਕੇ ਵਸਦੇ ਪਏ ਨੇ ਹੁਣ। ਹਾਂ, ਵਾਸਤੇ ਉੱਥੋਂ ਦੇ ਬੰਦੇ ਇੱਥੇ ਆ ਉਹ ਕਿਹੜੀ ਬਰਾਦਰੀ ਦੇ ਨੇ ਇੱਥੇ ਜਿਹੜੇ? ਰਾਈ ਬਰਾਦਰੀ। ਰਾਈ ਬਰਾਦਰੀ ਦੇ ਨੇ। ਠੀਕ ਹੈ। ਤੁਸੀਂ ਆਪਣੇ ਬੇਲੀ ਜਿਹੜੇ ਤੁਹਾਡੇ ਇੱਥੋਂ ਗਏ ਨੇ, ਕੋਈ ਉਹਨਾਂ ਦੇ ਨਾਲ ਕੋਈ ਆਪਣਾ ਪੈਗਾਮ ਦੇਣਾ ਚਾਹੁੰਦੇ ਹੋ ਕਿ ਉਹਨਾਂ ਨੂੰ ਮਿਲਣ ਮੁਲਣ ਨੂੰ ਦਿਲ ਤੇ ਕਰਦਾ ਹੋਣਾ? ਉਹਨੇ ਜੀ ਸਾਡਾ ਕਿਹੜਾ ਤੋਂ ਐਸੇ ਹੀ ਬੱਚੇ ਨਹੀਂ, ਫਿਰ ਦੇਖੋ ਜੀ, ਯਾਰ ਤੇ ਯਾਰ ਹੀ ਹੁੰਦੇ ਨੇ। ਚਰਨ ਜੋਗੇ ਯਾਰ, ਉਹ ਦਲੀਪਾ ਮੁੰਡਾ ਤੇ ਚਲੋ ਤੁਹਾਨੂੰ ਦੱਸਦੇ ਹਾਂ। ਹਾਂਜੀ। ਉਹਦਾ ਸਾਡਾ ਜੋੜ ਹੀ ਸੀ, ਕਿਉਂਕਿ ਡੰਗਰ ਤੇ ਉਹ ਨਹੀਂ ਚਾਰਦਾ, ਉਹ ਅਮੀਰ ਘਰ ਦਾ ਲੜਕਾ ਸੀ। ਹਾਂ। ਤੇ ਉਹਨੇ ਹੈ ਸੀ ਆਣ ਪੁਰਾਣ, ਘੋਲ ਕਾਲ ਲੈਂਦੇ ਸਾਂ ਅਸੀਂ। ਘੋਲ ਦੀ ਉਦੋਂ ਬੜੀ ਮਸ਼ਹੂਰੀ ਸੀ ਸਾਡੇ ਮੋਲੀ 'ਚ। ਹਾਂ। ਤੇ ਘੋਲ ਲੈਂਦੇ ਹਾਂ ਅਸੀਂ। ਉਹ ਮੇਰੇ ਜੋੜ ਦਾ ਹੀ, ਮੇਰੇ ਨਾਲ ਤਗੜਾ ਵੀ ਨਹੀਂ ਤੇ ਮਾੜਾ ਵੀ ਨਹੀਂ। ਕਦੀ ਉਹਨੇ ਟਾਹ ਲੈਣਾ, ਕਦੀ ਮੈਂ ਟਾਹ। ਤਾਂ ਉਹ ਪਿਓ ਦਾ ਹੁੰਦਾ ਸੀ, ਉਹ ਤੂੰ ਬੁੱਢੇ ਪਿਓ ਦਾ ਪੁੱਤਰ, ਤੂੰ ਕਿੱਥੇ ਟਾਹ ਲੈਣਾ। ਅੱਛਾ, ਇਹ ਹੁਣ ਮੁਮਕਿਨ ਹੈ ਹਾਂਜੀ। ਉਹ ਜਿਹੜਾ ਤੁਹਾਡੇ ਨਾਲ ਜਿਹੜਾ ਘੋਲਦਾ ਰਿਹਾ ਬੇਲੀ, ਉਹ ਜਿਉਂਦਾ ਹੋਵੇ? ਹਾਂ। ਹੈ ਜਾਂ ਉਹਦੇ ਪੁੱਤਰ ਜਿਉਂਦੇ ਹੋਣ? ਹਾਂ। ਜਿਸ ਤਰ੍ਹਾਂ ਤੁਸੀਂ ਉਹਨੂੰ ਯਾਦ ਕਰਦੇ ਪਏ, ਹਾਂਜੀ। ਇਸ ਤਰ੍ਹਾਂ ਉਹ ਤੁਹਾਡਾ ਨਾਮ ਵੀ ਤੇ ਲੈਂਦਾ ਹੀ ਹੋਏਗਾ। ਅੱਲਾ ਜਾਣੇ ਉਹਨੇ। ਨਹੀਂ, ਮੈਂ ਗੱਲ ਕਰਨਾ ਨਹੀਂ, ਗੱਲ ਤੇ ਇਹ ਆ ਕਿ ਕੋਈ ਦੇਖੋ ਇਨਸਾਨ ਦੇ ਮਾਮਲਾਤ ਹੁੰਦੇ ਨੇ। ਹਾਂ। ਤੁਸੀਂ ਇੱਥੇ ਪਿੰਡ ਦੇ ਸਾਈਡ ਤੇ ਬੈਠੇ ਹੋ ਤੇ ਪਿੰਡ ਦੇ ਵਿੱਚੋਂ ਤੁਹਾਡਾ ਪਤਾ ਹਾਂ ਯਾਰ ਫਲਾਣਾ ਬੰਦਾ ਜੀ। ਉਹਦੀ ਕੀ ਹੈ? ਤੁਹਾਡੀਆਂ ਛਾਈ ਹੈ, ਤੁਹਾਡਾ ਤਹਮਲ ਨਾਲ, ਪਿਆਰ ਨਾਲ ਬੋਲਣਾ, ਤੁਹਾਡਾ ਖਲੂਸ ਹੈ, ਜੀ। ਤੇ ਤੁਹਾਡੇ ਵੱਲ ਬੰਦਾ ਆ ਜਾਂਦਾ। ਤੇ ਜੇ ਅਗਰ ਤੁਹਾਡਾ ਮੇਲ ਮਿਲਾਪ ਵੀ ਚੰਗਾ, ਵਰਤਾਓ ਵੀ ਕਿਸੇ ਨਾਲ, ਅਖਲਾਕ ਹੀ ਚੰਗਾ ਨਾ ਹੋਵੇ, ਤੇ ਤੁਹਾਡਾ ਕਿਸੇ ਨੇ ਰਾਹ ਕੀ ਦੱਸਣਾ? ਰਾਹ ਕੀ ਦੱਸਣਾ? ਇਹ ਚੀਜ਼ ਹੈ। ਇਸੇ ਤਰ੍ਹਾਂ ਉਹਨਾਂ ਦਾ ਵੀ ਜਿਹੜਾ ਇੱਥੇ ਚੰਗੇ ਸਨ, ਉੱਥੇ ਜਾ ਕੇ ਵੀ ਚੰਗੇ ਹੋਣਗੇ। ਹਾਂ। ਹਾਂਜੀ। ਤੇ ਉਹ ਹੁਣ ਅਸੀਂ ਵੀ ਬੱਚੇ ਸਾਂ, ਉਹ ਵੀ ਬੱਚਾ ਖੋਰੇ। ਹੁਣ ਮੈਨੂੰ ਤੇ ਉਹਨਾਂ ਗੱਲਾਂ ਦਾ ਪਤਾ ਸਾਰਾ। ਹੋ ਸਕਦਾ ਉਹਨੂੰ ਵੀ ਪਤਾ ਹੋਵੇ। ਉਹਨੂੰ ਵੀ ਪਤਾ ਹੋ ਸਕਦਾ ਉਹਨੂੰ ਵੀ ਪਤਾ। ਸਾਡੇ ਵਡੇਰਿਆਂ ਦੇ ਉੱਥੇ ਵਾਹੀ ਸੀ ਨਾਲ, ਘੁਮਿਆਰਾਂ ਦਾ, ਇੱਕ ਮਜਾਰਿਆਂ ਦਾ, ਇੱਕ ਰਾਈਆਂ ਦਾ ਘਰ ਸੀ, ਮਜਾਰਿਆਂ ਦਾ। ਚੋਖੇ ਮਾਲਕ ਸਨ, 3-4 ਮਜਾਰੇ ਸਨ ਘਰ ਉਹਨਾਂ ਦੇ, ਦੂੰ ਵਾਲਾਂ ਦੇ। ਦੂੰ ਵਾਲਾਂ ਦੀ ਵਾਹੀ ਸੀ ਸਾਰਿਆਂ ਦੇ। ਸਾਡੇ ਵਡੇਰਿਆਂ ਦੇ ਵੀ ਦੂੰ ਵਾਲਾਂ ਦੀ ਵਾਹੀ। 12-14 ਡੰਗਰ। ਤੇ ਮੈਂ ਜਦੋਂ ਮੈਨੂੰ ਸਕੂਲ ਹਟਾਇਆ ਨਾ ਮੇਰੇ ਭਰਾਵਾਂ ਨੇ, 14-15 ਡੰਗਰ ਬਾਹਰ ਫਿਰਦੇ ਹਨ ਦੂ ਜੋਗਾਂ ਤੋਂ ਇਲਾਵਾ ਸਾਡੇ। ਤੇ ਮੈਂ ਐਡਾ ਛੋਟਾ ਹਾਂ, ਮੈਨੂੰ ਸਾਲ ਟੱਕੇ ਲੋਕੀ, ਮੁੰਡੇ ਛੇੜੂ ਵੱਡੇ, ਆਪਣੇ ਮਾਲ ਦੇ ਲਾ ਜਾਓ। ਡੰਗਰ ਖੁੱਲੀ ਜ਼ਮੀਨ ਹੁੰਦੀ, ਡੰਗਰ ਸਾਰਾ ਦਿਨ ਖੁੱਲੇ ਫਿਰਦੇ ਹਨ। ਇਸ ਤਰ੍ਹਾਂ ਤੇ ਜਿੱਥੇ ਕਿਤੇ ਰਹਿਸ਼ ਹੋਣੀ ਜਾਂ ਪੱਠੇ ਹੋਣੇ, ਅੰਦਰ ਬਹਿ ਜਾਣਾ, ਦੂਜੇ ਤਾਂ ਆਪੇ ਫਿਰਦੇ ਰਹਿਣਾ। ਤੇ ਉਹਨਾਂ ਖੜਾ ਜਾਓ, ਡੰਗਰ ਡੱਕ ਕੇ ਲਿਆ ਟੁਰ ਗਏ। ਸਾਲ ਕੋ ਡੰਗਰ ਲੋਕਾਂ ਨੇ ਮੇਰੇ ਤੋਂ ਡੱਕੇ ਲਵਾਏ ਨੇ। ਐਡਾ ਮੈਂ ਹੌਲਾ ਸਾਂ। ਹੁਣ ਦਿਲ ਤੇ ਫਿਰ ਕਰਦਾ ਹੈ, ਜੇ ਅਗਰ ਉਹ ਜਿਉਂਦਾ ਹੋਇਆ, ਦਿਲ ਤੇ ਕਰਦਾ ਨਾ ਉਹਨੂੰ ਮਿਲਣ ਨੂੰ। ਜਿਸ ਤਰ੍ਹਾਂ ਜੇ ਪਛਾਣੇ ਤੇ ਨਹੀਂ, ਉਹ ਪਛਾਣ। ਗੱਲ ਇਹ ਆ ਕਿ ਉਹ ਜਿਹੜਾ ਨਾ ਉਸ ਵਕਤ ਦੀਆਂ ਯਾਰੀਆਂ ਉਹ ਨਹੀਂ ਭੁੱਲਦੀਆਂ। ਉਹਦੀ ਵਜ੍ਹਾ ਇਹ, ਉਦੋਂ ਲਾਲਚ ਕੋਈ ਨਹੀਂ ਸੀ, ਉਦੋਂ ਪਿਆਰ ਸੀ, ਹਮਦਰਦੀ ਸੀ, ਇਨਸਾਨੀਅਤ ਸੀ। ਲਾਲਚ ਪੈ ਗਿਆ ਹੁਣ ਆ ਕੇ। ਉਹ ਵੀ ਹੌਲਾ ਹੀ ਸੀ ਤੇ ਅਸੀਂ ਵੀ ਹੌਲੇ ਹੀ ਸਾਂ। ਰਾਤ ਖੁਦ ਟੁਰ ਜਾਣਾ। ਵੱਡਿਆਂ ਬੰਦਿਆਂ ਨੇ ਇੱਕ ਡਿਊਟੀ 'ਚ ਨਾ ਸੁੱਤਿਆ ਹੋਣਾ, ਸਿੱਖਾਂ ਦੀ ਇੱਕ ਡਿਊਟੀ ਸੀ, ਉੱਥੇ ਰਾਤ ਨਾਲ ਬਾਤਾਂ ਪਾਣੀਆਂ, ਗੱਲਾਂ ਕਰਨੀਆਂ। ਸਵੇਰੇ ਉੱਠ ਕੇ ਤੇਲ ਤੁੰਬਾ ਜਿਹਨੇ ਮਲਣਾ,
ਉਹ ਮੁੰਡੇ ਵੀ ਤੇਲ ਮਲਣਾ, ਉਹਦਾ ਭਰਾ ਵੀ ਭਲਵਾਨ ਸੀ, ਚਾਚੇ ਦਾ ਪੁੱਤਰ ਸੀ। ਤੇ ਇਸ ਕਰਕੇ ਉਹ ਦੁਨੀਆ ਨੂੰ ਸ਼ੌਕ ਹੀ ਬੜੇ ਹੋਣ ਦੇ। ਜੀ ਤੇ ਹੋ ਸਕਦਾ ਮੈਨੂੰ ਤੇ ਉਹਦੀ ਯਾਦ ਆਇਆ ਤੇ ਉਹਨੂੰ ਮੇਰੀ ਨਾ ਹੋਵੇ, ਜੇ ਯਾਦ ਹੋਵੇ ਉਹਨੂੰ ਹੋਵੇ ਤੇ ਉਹ ਪਛਾਣ ਤੇ ਫਿਰ ਉਸੇ ਤਰ੍ਹਾਂ ਗੋਟਾ ਕੱਸ ਕੇ ਸਾਹਮਣੇ ਆਓਗੇ ਕਿਉਂ ਜੀ ਭਾਜੀ ਹੈ? ਜੇ ਉਹ ਵੀ ਜਿਉਂਦਾ ਹੋਵੇ, ਤੁਹਾਡੇ ਤਰ੍ਹਾਂ ਸਿਹਤਮੰਦ ਹੋਵੇ, ਤੁਹਾਨੂੰ ਯਾਦ ਕਰ, ਇਹ ਤੁਹਾਡੀ ਹਜੇ ਲਾਲੀ ਹੈ ਬੋਲੀਆਂ ਦੇ ਉੱਤੇ, ਇਹ ਗੱਲਾਂ ਦੇ ਉੱਤੇ ਲਾਲੀ ਹਜੇ ਤੱਕ ਵੀ ਜਿਹੜੀ ਹੈ ਨਾ ਘਿਓ ਦੇਸੀ ਦੀ ਉਹ ਟਪਕਦੀ ਪਈ ਹੈ। ਹੁਣ ਤੇ ਮੈਂ ਕਿਹਾ ਮੈਨੂੰ ਕੋਈ 2 ਮਹੀਨੇ ਹੋ ਗਏ ਜੇ ਫਾਲਜ ਅਟੈਕ ਹੋ ਗਿਆ ਹਜੇ ਮੈਨੂੰ, ਨਹੀਂ ਤੇ ਮੈਂ ਠੀਕ ਠਾਕ, ਮੈਂ ਜ਼ਿਮੀਂਦਾਰ ਦਾ ਕੰਮ ਸਾਡਾ ਹੁਣ ਵੀ ਜ਼ਿਮੀਂਦਾਰ ਚੱਲਦਾ, ਬਾਹਰ ਅੰਦਰ ਜਾਂਦੇ ਹਾਣੇ ਜਾਂਦਾ ਹਾਂ ਗੋਡੀ ਕਾਡੀ ਮੈਂ ਨਾਲ ਬੱਚਿਆਂ ਦੇ ਕਰਵਾ ਲੈਂਦਾ। ਤੇ ਹੁਣ ਮੈਂ 6 ਮਹੀਨੇ ਹੋ ਗਏ ਨਾ ਮੈਂ ਨਹੀਂ ਜੇ ਜਾਂਦਾ, ਤੇ ਮੈਨੂੰ ਅਟੈਕ ਹੋ ਗਿਆ ਹਫ਼ਤਾ ਫਾਲਜ ਦਾ। ਹਾਂ ਫਾਲਜ ਦਾ। ਤੇ ਹੁਣ ਮੈਂ ਦਵਾਈ ਖਾਂਦਾ ਉਹਨਾਂ ਦੀ ਗੱਲ ਜੀ, ਫਿਰ ਵੀ ਖੈਰ ਸਲਾਹ ਮੇਰੀ ਸੇਵਾ ਬਥੇਰੀ ਬੱਚੇ ਕਰਦੇ ਨੇ। ਖਾਦਾ ਹੈ ਤੇ ਕੁਸ਼ਤੀਆਂ ਮੈਂ ਹਾਣ ਦੇ ਜਿਹੜੇ ਬੱਚੇ ਹਨ ਨਾ, ਉਹਨਾਂ ਨੂੰ ਕਿਸੇ ਨੂੰ ਨਹੀਂ ਵਧਣ ਦਿੰਦਾ, ਭਾਵੇਂ ਕੋਈ ਸਿੱਖ ਦਾ ਸੀ, ਭਾਵੇਂ ਕੋਈ ਮੁਸਲਮਾਨ ਦਾ ਸੀ, ਜਿਹੜਾ ਵੀ ਇਹਨੇ। ਜੇ ਇੱਕ ਵਾਰੀ ਕਿਸੇ ਮੈਨੂੰ ਟਾਲਿਆ, 2 ਵਾਰੀ ਮੈਂ ਵੀ ਟਾਇਆ। ਅੱਛਾ, ਹੁਣ ਜੇ ਅਗਰ ਉਹ ਜਿੰਦਾ ਹੋਇਆ, ਹਾਂ ਉਹਨੂੰ ਕਹੋਗੇ ਆ ਜਾ ਹਾਂ ਬੇਲੀਆ, ਹੁਣ 75 ਸਾਲ ਦੀ ਜਿਹੜੀ ਹੈ ਨਾ ਕਸਰਾਂ ਕੱਢ ਲਈਏ, ਹੈ ਕੁਸ਼ਤੀ ਕਰੋਗੇ ਅੱਜ ਵੀ? ਹਾਂ ਕਰਾਂਗੇ। ਜੱਫੀ ਪਾ ਕੇ ਮਿਲੋਗੇ ਪਹਿਲੋਂ ਹਾਂਜੀ ਕਿ ਪਹਿਲੋਂ ਕੁਸ਼ਤੀ ਦਾ ਜਿਹੜਾ ਨਾ ਕਹੋਗੇ? ਹੈ ਨਹੀਂ, ਕੁਸ਼ਤੀ ਦਾ ਬਾਅਦ ਦਾ ਕੰਮ ਹੁੰਦਾ। ਪਹਿਲੇ ਜੱਫੀ ਪਾ ਕੇ ਪਛਾਣੇ ਤਾਂ ਬੰਦਾ ਜੱਫੀ ਪਾ ਕੇ ਮਿਲ ਹੀ ਸਕਦਾ। ਹਾਂਜੀ, ਉਹ ਮੁਹੱਬਤਾਂ ਵਾਲੇ ਹਨ, ਉਹ ਮੁਹੱਬਤਾਂ ਵਾਲੇ ਮੁਹੱਬਤਾਂ ਵਾਲੇ ਟਾਈਮ ਵੀ ਬੜੇ ਚੰਗੇ। ਇਹ ਤਾਂ ਅਸੀਂ ਮੰਨਦੇ ਆ। ਲਓ ਜੀ, ਬਹੁਤ ਮਿਹਰਬਾਨੀ ਤੁਹਾਡੀ, ਖੁਸ਼ ਰਹੋ, ਆਬਾਦ ਰਹੋ। ਤੇ ਸਾਡਾ ਇਹ ਮੈਸੇਜ ਹੈ ਜੀ, ਜਿਹੜੇ ਦੋਸਤ ਸਾਡੀ ਵੀਡੀਓ ਦੇਖ ਰਹੇ ਨੇ, ਬਜ਼ੁਰਗਾਂ ਨੇ ਜਿਹਨਾਂ ਦਾ ਨਾਮ ਲਿਆ, ਹਾਂਜੀ ਉਹ ਅਗਰ ਜਿਉਂਦੇ ਨੇ, ਬਜ਼ੁਰਗ ਦੋਸਤ ਸਨ, ਇਕੱਠੇ ਖੇਡਦੇ ਰਹੇ, ਇਕੱਠੇ ਕੌਡੀ ਕਰਦੇ ਰਹੇ, ਤੇ ਇਹ ਸਾਰਾ ਜਿਹੜੇ ਮਾਮਲਾਤ ਪਿਆਰ ਮੁਹੱਬਤ ਇਕੱਠੀ ਰਹੀ। ਇਹ ਬਜ਼ੁਰਗ ਉਹਨਾਂ ਨੂੰ ਮਿਲਣਾ ਚਾਹੁੰਦੇ ਨੇ। ਅਗਰ ਉਹ ਬਜ਼ੁਰਗ ਜ਼ਿੰਦਾ ਨਹੀਂ ਹੈ, ਇਹ ਕੀ ਨਾਮ ਜੀ ਉਹਨਾਂ ਦਾ? ਬਣਤਾ ਬੰਤਾ। ਅਗਰ ਬੰਤਾ ਭਾਈ ਬੰਤਾ ਸਿੰਘ ਜਿੰਦਾ ਨਹੀਂ ਹੈ, ਸੋਹਣ ਸਿੰਘ ਦਾ ਮੁੰਡਾ, ਸੋਹਣ ਸਿੰਘ ਦਾ ਮੁੰਡਾ ਬੰਤਾ ਸਿੰਘ, ਅਗਰ ਉਹ ਖੁਦ ਜ਼ਿੰਦਾ ਹੈ ਤੇ ਭਾਈ ਹੋਣੀ ਕਹਿੰਦੇ ਆ ਕਿ ਮੇਰਾ ਬੜਾ ਦਿਲ ਕਰਦਾ ਮਿਲਣ ਨੂੰ, ਪਹਿਲੇ ਪਾਵਾਂਗੇ ਜੱਫੀ ਤੇ ਫੇਰ ਕੱਸਾਂਗੇ ਨਗੋਟਾ, ਨਗੋਟਾ ਕੱਸ ਕੇ ਤੇ ਫਿਰ ਪਿੰਡ ਦੇ ਚੜ੍ਹਦੇ ਪਾਸੇ ਜਿਹੜਾ ਹੁੰਦਾ ਸੀ ਉਹ ਖਾੜਾ, ਤੇ ਫਿਰ ਦੋਵੇਂ ਭਰਾ ਜਿਹੜਾ ਨਾ ਕੁਸ਼ਤੀ ਕਰਾਂਗੇ। ਤੇ ਜੇ ਅਗਰ ਉਹ ਪੂਰੇ ਹੋ ਗਏ ਨੇ, ਫੌਤ ਹੋ ਗਏ ਨੇ, ਤੇ ਫਿਰ ਜਿਹੜਾ ਨਾ ਉਹਨਾਂ ਦੇ ਬੇਟਿਆਂ ਨੂੰ ਸਾਡਾ ਜਿਹੜਾ ਨਾ ਪਿਆਰ ਬਹੁਤਾ ਬਹੁਤਾ, ਹਾਂ ਤੇ ਯਾਦਾਂ ਨੇ ਜਿਹੜੀਆਂ ਅੱਛੀਆਂ, ਉਹ ਜਿਹੜੀਆਂ ਉਹਨਾਂ ਹਜੇ ਤੱਕ ਇਹਨਾਂ ਦੇ ਦਿਲ ਦੇ ਵਿੱਚ ਮਹਿਫੂਜ਼ ਨੇ। ਅੱਛਾ ਵਕਤ ਗੁਜ਼ਰਿਆ। ਅੱਛਾ ਤੇ ਅੱਲਾ ਕਰੇ ਦੁਨੀਆ ਦੇ ਹਰ ਇਨਸਾਨ ਦੇ ਅੰਦਰ ਇਸੇ ਤਰ੍ਹਾਂ ਹੀ ਪਿਆਰ ਤੇ ਮੁਹੱਬਤ ਰਵੇ ਕਿ ਜਿਹੜਾ ਇਨਸਾਨ ਦੁਨੀਆ ਤੋਂ ਜਾਣਾ ਤਾਂ ਹੈ, ਲੇਕਿਨ ਅੱਛੀਆਂ ਯਾਦਾਂ ਛੱਡ ਕੇ ਜਾਵੇ। ਬਿਲਕੁਲ ਕਿ 100 ਸਾਲ ਗੁਜ਼ਰ ਜਾਵੇ, 200 ਸਾਲ ਗੁਜ਼ਰ ਜਾਏ, ਜਾਂ ਉਹਦੀ ਤੀਸਰੀ ਚੌਥੀ ਪੰਜਵੀਂ ਨਸਲ ਤੱਕ ਉਹ ਜਿਹੜਾ ਨਾ ਆਪਣੇ ਦੋਸਤਾਂ ਦੀਆਂ, ਮੁਖਲਸ ਦੋਸਤਾਂ ਦੀਆਂ, ਉਹ ਆਪਣੀਆਂ ਜਿਹੜੇ ਨਾ ਉਹ ਤਜ਼ਕਰੇ ਕਰੇ, ਜ਼ਿਕਰ ਕਰੇ ਕਿ ਯਾਰ ਫਲਾਣਾ ਸਾਡੇ ਪਿੰਡ 'ਚ ਹੁੰਦਾ ਸੀ, ਫਲਾਣਾ ਮੇਰਾ ਯਾਰ ਸੀ, ਜਾਂ ਫਲਾਣਾ ਬੰਦਾ ਅੱਛਾ ਸੀ, ਉਹਨੇ ਮੁਸਲਮਾਨਾਂ ਦੇ ਹੱਕ 'ਚ ਚੰਗਾ ਸੀ, ਜਾਂ ਉਹ ਸਿੱਖਾਂ ਦੇ ਹੱਕ 'ਚ ਚੰਗਾ ਸੀ, ਜਾਂ ਉਹ ਸਾਰਿਆਂ ਦੇ ਹੱਕ 'ਚ ਚੰਗਾ ਸੀ।